ਇਹ ਤੇ ਉਹੋ ਜਿਹੀ ਗੱਲ ਕਰ ਰਹੇ ਹੈ ਪਾਟੇ ਕੱਪੜਿਆਂ ਦੇ ਵਿੱਚ ਹੀ ਵਿਖਾਉਣਾ ਹੈ, ਜਾਂ ਕਿਸਾਨਾਂ ਦੇ ਕੋਲ ਕੋਈ ਗੱਡੀ ਨਹੀਂ ਹੈਗੀ, ਜਾਂ ਉਹ ਐਜੂਕੇਟਿਡ ਨਹੀਂ ਹੈਗੇ, ਉਹਨਾਂ ਦੇ ਬੱਚੇ ਬਾਹਰ ਨਹੀਂ ਜਾ ਸਕਦੇ। ਇਹ ਤੇ ਉਹ ਗੱਲਾਂ ਕਰ ਰਹੇ ਨੇ ਜਦੋਂ 3 ਬਿੱਲ ਮਾਫ ਕਰਾਉਣ ਵਾਸਤੇ ਅਸੀਂ ਗਏ ਸੀ ਤੇ ਗੋਦੀ ਮੀਡੀਆ ਬੋਲਦਾ ਹੁੰਦਾ ਸੀਗਾ ਇਹ ਦੇਖੀਏ ਕਿਸਾਨ ਪੀਜ਼ਾ ਖਾ ਰਹੇ ਹੈ। ਇਹਦੇ ਵਿੱਚੋਂ ਲੀਡਰ ਆੜਤੀਆਂ ਨਹੀਂਗਾ, ਕਿਹੜਾ ਇਹਨਾਂ ਦੇ ਵਿੱਚੋਂ ਐਸਾ ਜਿਹਦੇ ਸ਼ੈਲਰ ਨਹੀਂ ਚੱਲਦੇ? ਇਹ ਗੱਲਾਂ ਕਿਹਨੂੰ ਕਰਨਗੇ? ਇਹ ਤੋ ਜਿਹੜੀ ਕਹਾਵਤ ਬਣੀ ਹੋਈ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਕਿੰਨਾ ਕੁ ਸੱਚ ਲੱਗਾ ਉੱਥੇ ਜਾ ਕੇ? बिल्कुल सच है, बिकॉज बहुत सोहना है लाहौर, इंफ्रास्ट्रक्चर बहुत सोहना है और बहुत डिवेलपमेंट हुई है। उत्थों दे मोटरवेज बहुत वधिया ने, इस्लामाबाद बहुत सोहना है, लाहौर वर्गी ते रीस नहीं हैगी। पाकिस्तान तरक्की चों किसी बन्नों भी थल्ले नहीं गा, इनफैक्ट चंगा ही है। उन्हां दे मोटरवेज साडे मोटरवेज तो ज़्यादा वधिया ने। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਗੱਦਰੀ ਬਾਬਿਆਂ ਦੇ ਮੇਲੇ ਤੇ ਮੌਜੂਦ ਆ। ਮੈਮ ਸੋਨੀਆ ਮਾਨ ਹੁਣੀ ਸਾਡੇ ਨਾਲ ਨੇ, ਇੱਥੇ ਪਹੁੰਚੇ ਨੇ। ਸਭ ਤੋਂ ਪਹਿਲਾਂ ਇੱਥੇ ਆਉਣ ਤੇ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਇੱਥੇ ਆਏ ਹੋ ਗੱਦਰੀ ਬਾਬਿਆਂ ਦੇ ਮੇਲੇ ਤੇ, ਇੱਕ ਵੱਡਾ ਇਤਿਹਾਸ ਹੈ। ਇਸ 33ਵਾਂ ਮੇਲਾ ਹੈ, ਰੌਣਕ ਦੇਖ ਸਕਦੇ ਹੋ, ਵੱਡੀ ਗਿਣਤੀ 'ਚ ਕਿਤਾਬਾਂ ਦੀ ਘੋਖ ਕਰ ਰਹੇ ਨੇ ਸਾਰੇ ਲੋਕ। ਤੁਸੀਂ ਵੀ ਪਹੁੰਚੇ ਹੋ, ਕਿਹੋ ਜਿਹਾ ਐਕਸਪੀਰੀਅੰਸ ਹੈ, ਕੀ ਕਹਿਣਾ ਚਾਹੋਗੇ? ਵੇਖੋ ਜੀ, ਬਹੁਤ ਵਧੀਆ ਐਕਸਪੀਰੀਅੰਸ ਹੈ। ਮੈਂ ਇੱਥੇ ਬਚਪਨ ਤੋਂ ਹੀ ਆ ਰਹੀ ਹਾਂ, ਛੋਟਾ ਹੁੰਦਿਆਂ ਤੋਂ ਹੀ ਮੈਂ ਗੱਦਰੀ ਬਾਬਿਆਂ ਦੇ ਮੇਲੇ ਤੇ ਆਉਂਦੀ ਹਾਂ। ਭਗਤ ਸਿੰਘ ਬਿਲਗਾ ਜੀ ਨੇ ਜਦੋਂ ਮੈਂ ਬਹੁਤ ਛੋਟੀ ਸੀ ਮੈਨੂੰ ਆਪਣੀ ਗੋਦੀ 'ਚ ਚੱਕਿਆ ਸੀਗਾ ਐਂਡ ਮੈਨੂੰ ਬਹੁਤ ਪਿਆਰ ਕਰਦੇ ਸੀਗੇ, ਔਰ ਜਦੋਂ ਸੀਗੇ ਉਦੋਂ ਵੀ ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਆਉਂਦੀ ਸੀਗੀ। ਐਂਡ ਇਨਫੈਕਟ ਮੈਂ ਇੱਥੇ ਪਲੇਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਛੋਟੇ ਹੁੰਦਿਆਂ, ਔਰ ਕਾਫੀ ਸਾਰੀਆਂ ਇੰਟਰਸਟਿੰਗ ਬੁੱਕਸ ਮਿਲਦੀਆਂ ਨੇ ਜਿਹੜੀਆਂ ਕਿ ਅਸੀਂ ਘਰੇ ਲੈ ਕੇ ਜਾਂਦੇ ਹਾਂ। ਤੁਸੀਂ ਦੱਸਦੇ ਹੁੰਦੇ ਸੀ ਕਿ ਤੁਹਾਡੇ ਫਾਦਰ ਸਾਹਿਬ ਇਹ ਜੁੜੇ ਹੋਏ ਸੀ ਲਹਿਰ ਦੇ ਨਾਲ। ਬਿਲਕੁਲ, ਉਹ ਕੀਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸੀਗੇ, ਪ੍ਰੈਜ਼ੀਡੈਂਟ ਸੀਗੇ। ਐਂਡ ਬਾਕੀ ਉਹਨਾਂ ਨੇ ਹਮੇਸ਼ਾ ਹੀ ਕਿਸਾਨਾਂ ਦੀ ਆਵਾਜ਼ ਚੁੱਕੀ ਹੈ, ਕਿਸਾਨ ਜਥੇਬੰਦੀ ਦੇ ਲੀਡਰ ਸੀਗੇ। ਔਰ ਮੈਂ ਜੋ ਕੁਛ ਵੀ ਉਹਨਾਂ ਬਾਰੇ ਸੁਣਿਆ, ਮੈਂ ਉਹਨਾਂ ਨੂੰ ਦੇਖਿਆ ਨਹੀਂ, ਬਟ ਉਹਨਾਂ ਦੇ ਫਰੈਂਡਸ ਤੋਂ ਸੁਣਿਆ, ਜਾਂ ਫਿਰ ਉਹਨਾਂ ਦੀ ਜਿਹੜੀ ਬਰਸੀ ਮਨਾਈ ਜਾਂਦੀ ਹੈ ਹਰ ਸਾਲ ਸਾਡੇ ਪਿੰਡ, ਗੁਰਸ਼ਨ ਭਾਈ ਜੀ, ਭਾਈ ਮੰਨਾ ਸਿੰਘ ਜੀ ਸੋਸ਼ਲ ਕਨਸੈਪਟਸ 'ਤੇ ਪਲੇ ਕਰਦੇ ਸੀਗੇ ਆ ਕੇ। ਸੋ ਉਹ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਮੈਂ ਛੋਟੇ ਹੁੰਦਿਆਂ ਤੋਂ ਵੇਖਦੀ ਆ ਰਹੀ ਹਾਂ, ਔਰ ਬਹੁਤ ਚੰਗਾ ਲੱਗਦਾ ਜੋ ਸਾਰੇ ਜਾਣੇ ਕਹਿੰਦੇ ਹੈ ਕਿ ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ। ਸੋ ਆਈ ਫੀਲ ਕਿ ਮੈਨੂੰ ਵੀ ਉਸੇ ਰਾਹ 'ਤੇ ਚੱਲਣਾ ਚਾਹੀਦਾ ਹੈ। ਦੈਟਸ ਵਾਈ ਆਈ ਕੀਪ ਔਨ ਡੂਇੰਗ ਸੋਸ਼ਲ ਵਰਕ। ਜੀ, ਤੁਸੀਂ ਹੁਣੇ ਪਾਕਿਸਤਾਨ ਤੋਂ ਹੋ ਕੇ ਆਏ ਹੋ। ਅਣਵੰਡਿਆ ਪੰਜਾਬ ਕਹਿ ਦਿੰਦੇ ਆ, ਜਾਂ ਵੰਡ ਦਿੱਤਾ ਗਿਆ, ਇੱਕ ਲੀਕ ਖਿੱਚ ਦਿੱਤੀ ਇੱਕ ਗੋਰੇ ਨੇ ਆ ਕੇ, ਪਰ ਲੋਕ ਉੱਧਰ ਵੀ ਉਹੀ ਨੇ, ਇੱਧਰ ਵੀ ਉਹੀ ਨੇ। ਇੱਧਰ ਵਾਲਿਆਂ 'ਚ ਵੀ ਉੱਥੇ ਜਾਣ ਦੀ ਖਿੱਚ ਹੈ, ਉੱਥੇ ਵਾਲੇ ਇੱਥੇ ਆਉਣ ਨੂੰ ਕਾਹਲੇ ਨੇ। ਪਰ ਅਸੀਂ ਤੁਹਾਡੀ ਜ਼ੁਬਾਨੀ ਸੁਣਨਾ ਚਾਹਾਂਗੇ ਕਿ ਹੁਣੇ ਜਾ ਕੇ ਆਏ ਹੋ, ਵਲਵਲੇ ਕੀ ਨੇ ਮੰਨਦੇ, ਉੱਥੋਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਤੁਹਾਡਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਬਹੁਤ ਪਿਆਰ ਦਿੰਦੇ ਨੇ, ਬਹੁਤ ਇੱਜ਼ਤ ਮਾਣ ਦਿੰਦੇ ਨੇ, ਔਰ ਐਂ ਲੱਗਦਾ ਹੀ ਨਹੀਂ ਹੈ ਕਿ ਲਾਈਕ ਵਿੱਚ ਕੋਈ ਸਰਹੱਦ ਹੈ। ਇੰਨੇ ਮਲਾਪੜੇ ਨੇ, ਔਰ ਮੈਨੂੰ ਲੱਗਦਾ ਇਹ ਸਰਹੱਦਾਂ ਹੋਣੀਆਂ ਨਹੀਂ ਚਾਹੀਦੀਆਂ ਜਦੋਂ ਕੋਈ ਇਨਸਾਨ ਮਤਲਬ ਇੱਕ ਇੰਨਾ ਪਿਆਰ ਇੱਕ ਦੂਜੇ ਦੇ ਵਿੱਚ ਹੋਵੇ। ਉਹਨਾਂ ਦਾ ਹਮੇਸ਼ਾ ਇਹ ਪੰਜਾਬ ਆਉਣ ਨੂੰ ਬਹੁਤ ਦਿਲ ਕਰਦਾ, ਬਟ ਵੀਜ਼ਾ ਪ੍ਰੋਬਲਮ ਹੋਣ ਕਰਕੇ ਉਹ ਆਉਂਦੇ ਨਹੀਂ ਹੈ। ਪਰ ਜਦੋਂ ਅਸੀਂ ਉੱਥੇ ਜਾਂਦੇ ਹਾਂ ਉਹ ਸਾਨੂੰ ਪੂਰਾ ਆਦਰ ਮਾਣ ਸਤਿਕਾਰ ਸਾਰਾ ਕੁਛ ਦਿੰਦੇ ਆ। ਜੀ, ਸੋ ਜਿਹੜੀ ਕਹਾਵਤ ਬਣੀ ਹੋਈ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਇਹ ਤਖੱਲਸ ਕਿੰਨਾ ਕੁ ਸੱਚ ਲੱਗਾ ਉੱਥੇ ਜਾ ਕੇ? बिल्कुल सच है, बिकॉज बहुत सोहना है लाहौर, इंफ्रास्ट्रक्चर बहुत सोहना है और बहुत डिवेलपमेंट हुई है। उत्थों दे मोटरवेज बहुत वधिया ने, इस्लामाबाद बहुत सोहना है, लाहौर वर्गी ते रीस नहीं हैगी। ਕੋਈ ਇੱਕ ਗੱਲ ਜਿਹਦੇ ਤੋਂ ਪੰਜਾਬੀ ਇੱਧਰ ਵਾਲੇ ਅਣਜਾਣ ਹੋਣ, ਉਹਨਾਂ ਨੂੰ ਲੱਗਦਾ ਹੋਵੇ ਭਾਈ ਇਹ ਕੰਮ ਤਾਂ ਪਾਕਿਸਤਾਨ 'ਚ ਹੋ ਨਹੀਂ ਸਕਦਾ, ਸਾਡੇ ਤੋਂ ਥੱਲੇ ਆ ਤਰੱਕੀ 'ਚ ਉਹ, ਕੋਈ ਇੱਦਾਂ ਦਾ ਕੰਮ ਤੁਸੀਂ ਦੇਖਿਆ? ਨਹੀਂ, ਇਹੋ ਜਿਹਾ ਕੁਛ ਨਹੀਂ ਦੇਖਿਆ ਮੈਂ। ਇਨਫੈਕਟ ਇਹ ਦੇਖਿਆ ਹੈ ਕਿ ਪਾਕਿਸਤਾਨ ਤਰੱਕੀ 'ਚੋਂ ਕਿਸੇ ਬੰਨਿਓਂ ਵੀ ਥੱਲੇ ਨਹੀਂ ਗਾ, ਇਨਫੈਕਟ ਚੰਗਾ ਹੀ ਹੈ। ਉਹਨਾਂ ਦੇ ਮੋਟਰਵੇਜ਼ ਸਾਡੇ ਮੋਟਰਵੇਜ਼ ਤੋਂ ਜ਼ਿਆਦਾ ਵਧੀਆ ਨੇ। ਮੋਟਰਵੇ ਤੋਂ ਭਾਵ ਦੱਸਦੇ ਆ ਰੋਡ ਜਿਹੜੇ ਹਾਈਵੇਜ਼ ਹੁੰਦੇ ਆ। ਹਾਂ, ਹਾਈਵੇਜ਼ ਉਹਨਾਂ ਦੇ ਜ਼ਿਆਦਾ ਵਧੀਆ ਨੇ। ਫੈਂਸਿੰਗ ਹੈ, ਕੋਈ ਵੀ ਤਰੀਕੇ ਦਾ ਜਾਨਵਰ ਉੱਤੇ ਨਹੀਂ ਆ ਸਕਦਾ, ਔਰ 30 ਕਿਲੋਮੀਟਰਸ ਤੋਂ ਬਾਅਦ ਪੂਰੇ ਪਲਾਜ਼ੇ ਆਉਂਦੇ ਆ, ਵਾਸ਼ਰੂਮ ਦੇ, ਸਾਰੀਆਂ ਚੀਜ਼ਾਂ ਦੇ। ਸੋ ਐਜ਼ ਕੰਪੈਰੇਟਿਵਲੀ ਇੱਥੇ ਹਜੇ ਉਹ ਚੀਜ਼ ਦੀ ਲੋੜ ਹੈ ਇੰਡੀਆ ਦੇ ਵਿੱਚ। ਬਾਕੀ ਚੀਜ਼ਾਂ ਵਾਈਜ਼ ਇੰਡੀਆ ਜ਼ਰੂਰ ਡਿਵੈਲਪ ਹੋਊਗਾ, ਅੱਗੇ ਹੋਊਗਾ, ਬਟ ਇਹ ਚੀਜ਼ਾਂ ਉੱਥੇ ਚੰਗੀਆਂ ਲੱਗੀਆਂ ਮੈਨੂੰ ਦੇਖ ਕੇ। ਅੱਤ ਦੇ ਵਿੱਚ ਰਵਨੀਤ ਬਿੱਟੂ ਹੋਣਾ ਦਾ ਇੱਕ ਹੁਣੇ ਬਿਆਨ ਆਇਆ, ਉਹ ਕਿਸਾਨਾਂ ਨੂੰ ਤਾਲੀਬਾਨ ਦੱਸ ਰਹੇ ਨੇ। ਉਹ ਕਹਿੰਦੇ ਨੇ ਜਿਹੜੇ ਕਿਸਾਨ ਆਗੂ ਨੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਇਹ ਤਾਂ ਸੈਲਰ ਮਾਲਕ ਨੇ, ਇਹ ਆੜਤੀਏ ਨੇ ਆਪ ਹੀ ਬਣੇ ਹੋਏ, ਤੇ ਇਹਨਾਂ ਤੋਂ ਬਹੁਤ ਕੁਝ ਹੈ, ਇਹ ਟ੍ਰੇਨਾਂ ਲੁੱਟਦੇ ਨੇ। ਬੀਜੇਪੀ ਦੀ ਇਸ ਅਪਰੋਚ ਨੂੰ ਜਾਂ ਬਿੱਟੂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ?
ਵੇਖੋ ਜੀ, ਮੈਨੂੰ ਇਹ ਲੱਗਦਾ ਹੈ ਕਿ ਬਿੱਟੂ ਜੀ ਨੂੰ ਇਹ ਜਿਹੀ ਸ਼ਬਦਾਵਲੀ ਨਹੀਂ ਯੂਜ਼ ਕਰਨੀ ਚਾਹੀਦੀ, ਔਰ ਖਾਸ ਕਰਕੇ ਕਿਸਾਨਾਂ ਬਾਰੇ ਨਹੀਂ ਕਹਿਣਾ ਚਾਹੀਦਾ। ਫਾਰਮਰ ਸ਼ਬਦ, ਕਿਸਾਨ ਸ਼ਬਦ ਜਿਹੜਾ ਇਟਸੈਲਫ ਜਿਹੜਾ ਆ ਉਹ ਇੱਕ ਰਿਸਪੈਕਟਫੁਲ ਸ਼ਬਦ ਹੈ, ਔਰ ਉਹ ਵੀ ਕਿਸਾਨ ਦੇ ਬੇਟੇ ਨੇ, ਰਾਈਟ। ਔਰ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਪੰਜਾਬ ਦੇ ਉੱਤੇ ਉਹਨਾਂ ਨੇ ਸੀਐਮਸ਼ਿਪ ਵੀ ਕੀਤੀ ਹੈ, ਸੋ ਹੀ ਹੈਜ਼ ਟੂ ਬੀ ਵੈਰੀ ਰਿਸਪੌਂਸਿਬਲ ਵਿਦ ਹਿਸ ਸਟੇਟਮੈਂਟਸ। ਉਹਨਾਂ ਨੂੰ ਇਹੋ ਜਿਹੀਆਂ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਵੇਖੋ, ਕਿਸਾਨਾਂ ਦੇ ਵਿੱਚ ਅਸੀਂ ਸਾਰੇ ਕਿਸਾਨਾਂ ਨੂੰ ਟਾਰਗੇਟ ਨਹੀਂ ਕਰ ਸਕਦੇ, ਜਿਵੇਂ ਅਸੀਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਸਾਰੇ ਬੰਦਿਆਂ ਨੂੰ ਟਾਰਗੇਟ ਨਹੀਂ ਕਰ ਸਕਦੇ, ਠੀਕ ਹੈ। ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਠੀਕ ਹੈ। ਔਰ ਸੰਘਰਸ਼ੀ ਬੰਦੇ ਜਦੋਂ ਸੰਘਰਸ਼ ਕਰਦੇ ਆ ਉਦੋਂ ਇੱਕ ਟੌਪਿਕ ਨੂੰ ਲੈ ਕੇ, ਕਿਸੇ ਚੀਜ਼ ਨੂੰ ਲੈ ਕੇ ਸੰਘਰਸ਼ ਕਰਦੇ ਆ। ਇਹ ਥੋੜਾ ਨਾ ਹੈ ਵੀ ਉਹ ਗਰੀਬ ਫੈਮਲੀਜ਼ ਨੂੰ ਬਿਲੋਂਗ ਕਰਦੇ ਹੋਣਗੇ, ਉਹਦੇ ਵਿੱਚ ਕੋਈ ਨਾ ਕੋਈ ਆੜਤੀਆ ਵੀ ਹੋਊਗਾ, ਕਿਸੇ ਦੇ ਸ਼ੈਲਰ ਵੀ ਹੋਣਗੇ। ਪੰਜਾਬ ਦੇ ਵਿੱਚ ਤੇ ਇਹ ਜਿਹੇ ਕਿਸਾਨ ਹੈ ਜਿਨ੍ਹਾਂ ਕੋਲ 100-100 ਏਕੜ ਜ਼ਮੀਨ ਹੈ, ਠੀਕ ਹੈ। ਵੱਡੇ ਕਿਸਾਨ ਵੀ ਹੈ, ਛੋਟੇ ਕਿਸਾਨ ਵੀ ਹੈ। ਸੋ ਜਦੋਂ ਕਿਸਾਨਾਂ ਦਾ ਪ੍ਰੋਟੈਸਟ ਚੱਲਦਾ ਹੈ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਕਿਸਾਨ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਨੇ। ਇਟਸ ਨਾਟ ਲਾਈਕ ਦੈਟ ਕਿ ਸਿਰਫ ਕਿਸਾਨ ਨੂੰ ਇਹ ਤੇ ਉਹੋ ਜਿਹੀ ਗੱਲ ਕਰ ਰਿਹਾ ਪਾਟੇ ਕੱਪੜਿਆਂ ਦੇ ਵਿੱਚ ਹੀ ਵਿਖਾਉਣਾ ਹੈ, ਜਾਂ ਕਿਸਾਨਾਂ ਦੇ ਕੋਲ ਕੋਈ ਗੱਡੀ ਨਹੀਂ ਹੈਗੀ, ਜਾਂ ਉਹ ਐਜੂਕੇਟਿਡ ਨਹੀਂ ਹੈਗੇ, ਉਹਨਾਂ ਦੇ ਬੱਚੇ ਬਾਹਰ ਨਹੀਂ ਜਾ ਸਕਦੇ। ਇਹ ਤੇ ਉਹ ਗੱਲਾਂ ਕਰ ਰਹੇ ਨੇ। ਜਦੋਂ 3 ਬਿੱਲ ਮਾਫ ਕਰਾਉਣ ਵਾਸਤੇ ਅਸੀਂ ਗਏ ਸੀ ਤੇ ਗੋਦੀ ਮੀਡੀਆ ਬੋਲਦਾ ਹੁੰਦਾ ਸੀਗਾ, ਇਹ ਦੇਖੀਏ ਕਿਸਾਨ ਪੀਜ਼ਾ ਖਾ ਰਹੇ ਹੈ। ਸੋ ਇਹ ਤੇ ਗਲਤ ਗੱਲ ਹੈ, ਨਹੀਂ ਬੋਲਣਾ ਚਾਹੀਦਾ ਉਹਨਾਂ ਨੂੰ। ਜੀ ਜੀ, ਸੋ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਸੋਨੀਆ ਮਾਨ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਹੈ, ਪਾਕਿਸਤਾਨ ਦੇ ਦੌਰੇ ਦੇ ਬਾਰੇ ਵੀ ਦੱਸਿਆ ਤੇ ਰਵਨੀਤ ਬਿੱਟੂ ਦੇ ਉਸ ਬਿਆਨ ਤੇ ਵੀ ਚਰਚਾ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ।